बिस्मिल्लाहिर्रहमानिर्रहीम नेमत कदीर नाजरीन अस्सलाम वालेकुम नाजरीन आज मैं ਤੁਹਾਡੇ ਲਈ ਬਹੁਤ ਨਾ ਮੁਨਫਰਿਦ ਜਿਹੀ ਚੀਜ਼ ਲੈ ਕੇ ਆਈ ਹਾਂ ਜਿਹਦਾ ਬਣਾਉਣ ਦਾ ਮੈਂ ਤੁਹਾਨੂੰ ਤਰੀਕਾ ਸਿਖਾਵਾਂਗੀ। ਅੱਜ ਅਸੀਂ ਗੋਸ਼ਤ ਦਾ ਅਚਾਰ ਬਣਾਉਣ ਦਾ ਨਾ ਤਰੀਕਾ ਸਿਖਾਵਾਂਗੀ ਮੈਂ ਤੁਹਾਨੂੰ। ਇਹਦੇ ਲਈ ਅਸੀਂ 2 ਕਿਲੋ ਜਿਹੜਾ ਨਾ ਮਟਨ ਲੈ ਲੈਣਾ ਵਾ, ਬੱਕਰੇ ਦਾ ਗੋਸ਼ਤ। ਉਹਨੂੰ ਅੱਛੀ ਤਰ੍ਹਾਂ 2-2 ਇੰਚ ਦੇ ਪੀਸ ਕਰਕੇ ਉਹਨੂੰ ਅੱਛੀ ਤਰ੍ਹਾਂ ਸਾਫ਼ ਕਰ ਲੈਣਾ। ਤੁਸੀਂ ਯਕੀਨ ਕਰੋ ਕਿ ਇਹ ਜਿਹੜਾ ਅਚਾਰ ਹੈ ਗੋਸ਼ਤ ਦਾ ਇੰਤਹਾਈ ਲਜ਼ੀਜ਼ ਹੁੰਦਾ। ਫਰਿੱਜ ਵਿੱਚ ਰੱਖ ਕੇ ਤੁਸੀਂ ਇਹਨੂੰ 2-3 ਦਿਨ ਇਸਤੇਮਾਲ ਕਰ ਸਕਦੇ, 2-3 ਮਹੀਨੇ ਇਸਤੇਮਾਲ ਕਰ ਸਕਦੇ ਜੇ ਤੇ ਇਹ ਬੜਾ ਬਿਹਤਰੀਨ ਰਹੇਗਾ। 2 ਕਿਲੋ ਗੋਸ਼ਤ ਬੱਕਰੇ ਦਾ ਜਿਹੜਾ ਉਹਦੇ ਹੱਡੀ ਤੋਂ ਬਗੈਰ ਮੈਂ ਲੈ ਲਿਆ, ਉਹਦੇ 2-2 ਇੰਚ ਦੇ ਟੁਕੜੇ ਕਰ ਲਏ। ਇਹਨੂੰ ਅੱਛੀ ਤਰ੍ਹਾਂ ਅਸੀਂ ਧੋ ਕੇ ਸਾਫ਼ ਕਰ ਲਵਾਂਗੇ। ਸਾਫ਼ ਕਰਨ ਤੋਂ ਬਾਅਦ ਜਿਹੜਾ ਹੈ ਨਾ ਇਹਦੇ ਵਿੱਚ 1 ਚਮਚਾ ਨਮਕ ਦਾ ਤੇ 1 ਪਿਆਲੀ ਜਿਹੜੀ ਹੈ ਨਾ ਸਿਰਕੇ ਸਫੇਦ ਸਿਰਕਾ ਜਿਹੜਾ ਉਹ ਪਾ ਕੇ ਤੇ ਇਹਨੂੰ ਨਾ ਗੋਸ਼ਤ ਭਿਓ ਲਵਾਂਗੇ। ਗੋਸ਼ਤ ਨੂੰ ਨਮਕ ਦੇ ਵਿੱਚ ਅੱਛੀ ਤਰ੍ਹਾਂ ਮਿਲਾ ਕੇ ਤੇ ਤੁਸੀਂ ਇਹਨੂੰ ਭਿਓ ਲਵਾਂਗੇ। ਭਿਓ ਕੇ ਤੁਸੀਂ ਇਹਨੂੰ 2-3 ਘੰਟੇ ਲਈ ਰੱਖਣਾ ਤਾਂ ਕਿ ਸਿਰਕਾ ਜਿਹੜਾ ਵਾ ਇਹ ਗੋਸ਼ਤ ਨੂੰ ਅੱਛੀ ਤਰ੍ਹਾਂ ਇਹਦੇ ਵਿੱਚ ਰੱਖ ਜਾਵੇ ਤੇ ਇਹਨੂੰ ਗਲਾ ਦੇਵੇ। ਗੋਸ਼ਤ ਨੂੰ 2-3 ਘੰਟੇ ਅਸੀਂ ਰੱਖ ਕੇ ਤੇ ਫਿਰ ਇਹਨੂੰ ਨਿਚੋੜ ਕੇ ਇਹਦਾ ਬੜਾ ਅੱਛਾ ਜਿਹਾ ਨਾ ਅਚਾਰ ਬਣਾਉਣਾ ਹੈ। ਇਹਦੇ ਲਈ ਅਸੀਂ ਜਿਹੜੇ ਗਰਮ ਮਸਾਲੇ ਲਏ ਨੇ, 1 ਪਿਪਲੀ ਦਾ 1 ਟੁਕੜਾ ਆ, 1 ਜਾਇਫਲ ਦਾ ਟੁਕੜਾ ਲਿਆ ਆ, 1 ਤੋਂ 4 ਦਾਲਚੀਨੀਆਂ ਲਈਆਂ ਨੇ, ਜਾਵਿਤਰੀ ਦੇ ਫੁੱਲੇ ਨੇ, 3 ਮੋਟੀਆਂ ਇਲਾਚੀਆਂ ਲਈਆਂ ਨੇ, 3 ਤੋਂ 4 ਜਿਹੜੀਆਂ ਨੇ ਛੋਟੀਆਂ ਇਲਾਚੀਆਂ ਲੈ ਲੈਣੀਆਂ। ਕਾਲਾ ਜ਼ੀਰਾ ਲੈ ਲੈਣਾ ਵਾ, ਕਾਲੀਆਂ ਮਿਰਚਾਂ ਦਾ 1 ਚਮਚ ਲੈ ਲੈਣਾ ਵਾ, ਕੁੱਟੀਆਂ ਹੋਈਆਂ ਮਿਰਚਾਂ, ਧਨੀਆ ਤੇ ਸਾਬਤ ਧਨੀਆ ਤੇ ਹਲਦੀ ਦਾ ਨਾ 1 ਚਮਚਾ ਲੈ ਲੈਣਾ। ਇਹਨਾਂ ਤਮਾਮ ਚੀਜ਼ਾਂ ਨੂੰ ਨਾ ਅਸੀਂ ਇਕੱਠਾ ਕਰ ਲੈਣਾ ਵਾ। ਉਸ ਤੋਂ ਬਾਅਦ ਸੌਂਫ ਦਾ 1 ਚਮਚ ਜਿਹੜਾ ਨਾ ਮੇਥਰੇ ਲੈ ਲੈਣੇ। ਮੇਥਰੇ ਤੁਸੀਂ ਨਾ ਜ਼ਰਾ ਥੋੜੀ ਮਿਕਦਾਰ ਚ ਲੈ ਲੈਣੇ, ਮੇਥਰੇ ਜ਼ਿਆਦਾ ਪਾਏ ਤੇ ਇਹਦੇ ਨਾਲ ਨਾ ਗੋਸ਼ਤ ਦਾ ਅਚਾਰ ਕਰਵਾ ਹੋ ਸਕਦਾ। ਕਲਵੰਜੀ ਦਾ 1 ਚਮਚ ਲੈ ਲੈਣਾ। ਸਾਰੇ ਮਸਾਲੇ ਜਿਹੜੇ ਸਾਬਤ ਨੇ ਉਹਨਾਂ ਨੂੰ ਅਸੀਂ ਫਰਾਈਂਗ ਪੈਨ ਵਿੱਚ ਪਾ ਕੇ ਥੋੜਾ ਜਿਹਾ ਭੁੰਨ ਲੈਣਾ। ਭੁੰਨ ਕੇ ਇੱਕ ਤੇ ਨਮੀ ਦੂਰ ਹੋ ਜਾਂਦੀ ਹੈ ਤੇ ਦੂਸਰਾ ਜਿਹੜਾ ਹੈ ਨਾ ਇਹਦਾ ਟੇਸਟ ਬੜਾ ਵੱਧ ਜਾਂਦਾ ਹੈ। ਸਾਰੇ ਮਸਾਲੇ ਨੂੰ ਅਸੀਂ ਭੁੰਨ ਕੇ ਤੇ ਅੱਧਾ ਮਸਾਲਾ ਜਿਹੜਾ ਨਾ ਅਸੀਂ ਸਾਬਤ ਰੱਖਣਾ ਹੈ। ਅੱਧੇ ਮਸਾਲੇ ਨੂੰ ਅਸੀਂ ਪੀਸ ਕੇ ਬਾਰੀਕ ਕਰ ਲੈਣਾ ਗੋਸ਼ਤ ਦੇ ਅਚਾਰ ਦੇ ਵਿੱਚ ਪਾਉਣ ਲਈ। ਮਸਾਲੇ ਨੂੰ ਤੁਸੀਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਕਿਉਂਕਿ ਬਹੁਤ ਜ਼ਿਆਦਾ ਭੁੰਨਾਂਗੇ ਤਾਂ ਮਸਾਲਾ ਛੱਡ ਜਾਏਗਾ। ਤੁਸੀਂ ਸਿਰਫ ਨਾ ਹਲਕਾ ਜਿਹਾ ਸੇਕ ਲਵਾਉਣਾ ਹੈ ਜਿਹਦੇ ਨਾਲ ਇਹਦੀ ਨਮੀ ਦੂਰ ਹੋ ਜਾਵੇ ਤੇ ਥੋੜਾ ਹੀ ਜਿਹੀ ਨਾ ਖੁਸ਼ਬੂ ਇਹਦੇ ਵਿੱਚ ਆ ਜਾਵੇ। ਮਸਾਲਾ ਹੁਣ ਸਾਡਾ ਭੁੱਜ ਗਿਆ ਹੈ। ਅਸੀਂ ਇਹਦੇ ਵਿੱਚ ਅੱਧਾ ਮਸਾਲਾ ਜਿਹੜਾ ਹੈ ਪੀ ਲਵਾਂਗੇ ਤੇ ਅੱਧਾ ਮਸਾਲਾ ਜਿਹੜਾ ਨਾ ਅਸੀਂ ਸਾਬਤ ਰੱਖਾਂਗੇ। ਦੂਸਰੀ ਕੜਾਹੀ ਦੇ ਵਿੱਚ ਜਿਹੜੇ ਨੇ ਲਸਣ ਦੇ ਲਏ, 2 ਇੰਚ ਦਾ ਟੁਕੜਾ ਅਦਰਕ ਦਾ ਲਿਆ ਮੈਂ। ਲਸਣ ਮੈਂ ਸਾਬਤ ਰੱਖਿਆ, ਤੁਸੀਂ ਚਾਹੋ ਤੇ ਤੁਸੀਂ ਇਹਨੂੰ ਪੀਸ ਵੀ ਸਕਦੇ ਜੇ। ਅਦਰਕ ਤੇ ਲਸਣ ਨੂੰ ਤੁਸੀਂ ਸਰੋਂ ਦਾ ਤੇਲ ਵੀ 1 ਪਿਆਲੀ ਪਾ ਕੇ ਤੇ ਇਹਨੂੰ ਨਾ ਭੁੰਨ ਲਓ। ਅਦਰਕ ਲਸਣ ਨੂੰ ਅਸੀਂ ਸਿਰਫ ਥੋੜਾ ਹਲਕਾ ਜਿਹਾ ਭੁੰਨਣਾ ਵਾ ਜਿਹਦੇ ਨਾਲ ਉਹਦਾ ਕੱਚਾਪਨ ਖਤਮ ਹੋ ਜਾਏ। ਜਲਾਉਣਾ ਨਹੀਂ, ਨਾ ਹੀ ਅਸੀਂ ਇਹਨੂੰ ਬਰਾਊਨ ਕਰਾਂਗੇ। ਇਹਨੂੰ ਅਸੀਂ ਇੰਨਾ ਭੁੰਨਣਾ ਹੈ ਕਿ ਥੋੜੀ ਥੋੜੀ ਨਾ ਵਿੱਚੋਂ ਖੁਸ਼ਬੂ ਆਉਣ ਲੱਗ ਜਾਏ। ਦੂਸਰੀ ਸਾਈਡ ਤੇ ਅਸੀਂ ਆਪਣੇ ਨਾ ਕੜਾਹੀ ਦੇ ਵਿੱਚ ਪਾ ਕੇ ਗੋਸ਼ਤ ਨੂੰ ਉਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਗਲਾ ਲੈਣਾ ਵਾ, ਨਾਲੇ ਉਹਦਾ ਪਾਣੀ ਖੁਸ਼ਕ ਕਰ ਲੈਣਾ ਵਾ। ਲਸਣ ਸਾਡਾ ਤਕਰੀਬਨ ਭੁੱਜ ਗਿਆ ਵਾ। ਹੁਣ ਅਸੀਂ ਇਹਨੂੰ ਚੁੱਲ੍ਹੇ ਤੇ ਥੱਲੇ ਲਾ ਕੇ ਰੱਖ ਦੇਵਾਂਗੇ ਸਾਈਡ ਤੇ।
ਅਸੀਂ ਜਿਹੜਾ ਨਾ ਗੋਸ਼ਤ ਭਿਓਇਆ ਸੀ ਸਿਰਕੇ ਦੇ ਵਿੱਚ ਤੇ ਨਮਕ ਦੇ ਵਿੱਚ ਅਸੀਂ ਹੁਣ ਉਹਨੂੰ ਅੱਛੀ ਤਰ੍ਹਾਂ ਨਿਚੋੜ ਕੇ ਇਹਨੂੰ ਕੜਾਹੀ ਵਿੱਚ ਜਾਂ ਪੈਨ ਵਿੱਚ ਪਾ ਕੇ ਤੇ ਇਹਦਾ ਪਾਣੀ ਸੁਕਾਉਣਾ ਹੈ। ਇਸ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਨਿਚੋੜਨਾ ਤਾਂ ਕਿ ਨਾ ਉਹ ਵੀ ਜਿਹੜਾ ਸਿਰਕਾ ਹੈ ਉਹ ਵੀ ਵਿੱਚੋਂ ਨਿਕਲ ਜਾਏ ਤੇ ਗੋਸ਼ਤ ਦਾ ਆਪਣਾ ਪਾਣੀ ਜਿਹੜਾ ਹੈ ਨਾ ਉਹ ਵੀ ਨਿਕਲ ਜਾਏ। ਗੋਸ਼ਤ ਨੂੰ ਚੂਗੇ ਦੇ ਵਿੱਚ ਸਿਰਕਾ ਪਾਇਆ ਹੁੰਦਾ ਹੈ, ਇਸ ਵਾਸਤੇ ਤੁਸੀਂ ਇਹਨੂੰ ਨਿਚੋੜਨ ਲਈ ਗਲਵਜ਼ ਦਾ ਇਸਤੇਮਾਲ ਵੀ ਕਰ ਸਕਦੇ ਜੇ ਤਾਂ ਕਿ ਬਾਹਰ ਲੋਕਾਂ ਦੀ ਸਕਿਨ ਸੈਂਸਿਟਿਵ ਹੁੰਦੀ ਹੈ ਪਟਾਸੀ ਪੈ ਜਾਂਦੇ ਨੇ ਸਿਰਕੇ ਦੀ ਖਟਾਸ ਨਾਲ। ਸਾਰਾ ਗੋਸ਼ਤ ਤੁਸੀਂ ਨਿਚੋੜ ਕੇ ਆਪਣੀ ਕੜਾਹੀ ਵਿੱਚ ਪਾ ਲੈਣਾ। You call me crazy now, but you don't understand. I'm calling out to you. ਗੋਸ਼ਤ ਨੂੰ ਤੁਸੀਂ ਦਰਮਿਆਨੀ ਜਿਹੀ ਆਂਚ ਤੇ ਰੱਖ ਕੇ ਨਾ ਇਹਨੂੰ ਪਕਾਉਣਾ ਹੈ, ਇਹਦਾ ਪਾਣੀ ਖੁਸ਼ਕ ਕਰਨਾ ਹੈ ਤਾਂ ਕਿ ਗੋਸ਼ਤ ਅੱਛੀ ਤਰ੍ਹਾਂ ਗਲ ਵੀ ਜਾਏ ਤੇ ਇਹਦਾ ਪਾਣੀ ਵੀ ਅੱਛੀ ਤਰ੍ਹਾਂ ਖੁਸ਼ਕ ਹੋ ਜਾਏ। ਜਿੰਨਾ ਜ਼ਿਆਦਾ ਇਹਦਾ ਪਾਣੀ ਖੁਸ਼ਕ ਹੋਏਗਾ ਉਨਾ ਜ਼ਿਆਦਾ ਅੱਛਾ ਅਚਾਰ ਬਣੇਗਾ ਤੁਹਾਡਾ ਤੇ ਉਨਾ ਜ਼ਿਆਦਾ ਦੇਸਾ ਹੋਏਗਾ। ਅੱਜ ਦੀਆਂ ਸਾਡੀਆਂ ਪੰਜਾਬ ਦੀਆਂ ਰਵਾਇਤੀ ਡਿਸ਼ਿਜ਼ ਨੇ। ਇਸ ਵਾਸਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨੂੰ ਇੱਦਾਂ ਨਹੀਂ ਸਿਖਾਵਾਂ ਕਿਉਂਕਿ ਰਵਾਇਤੀ ਖਾਣੇ ਜਿਹੜੇ ਹੁੰਦੇ ਆ ਸਾਨੂੰ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ। ਗੋਸ਼ਤ ਹੁਣ ਜਿਹੜਾ ਨਾ ਗਰਮ ਹੋ ਗਿਆ, ਉਹਦਾ ਪਾਣੀ ਜਿਹੜਾ ਨਾ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਵਾ। ਇਹਨੂੰ ਢੱਕ ਕੇ ਥੋੜਾ ਜਿਹਾ ਪਕਾ ਲਓ ਤਾਂ ਕਿ ਇਹਦਾ ਨਾ ਪਾਣੀ ਵੀ ਖੁਸ਼ਕ ਹੋ ਜਾਏ ਤੇ ਗੋਸ਼ਤ ਵੀ ਗਲ ਜਾਏ। ਯਕੀਨ ਕਰੋ ਕਿ ਇੰਤਹਾਈ ਲਜ਼ੀਜ਼ ਕਿਸਮ ਦਾ ਨਾ ਅਚਾਰ ਇਹਨੂੰ ਤੁਸੀਂ ਫ੍ਰਿਜ ਵਿੱਚ ਰੱਖ ਕੇ ਮਹੀਨਾ ਵੀ ਇਸਤੇਮਾਲ ਕਰ ਸਕਦੇ ਹੋ। ਇਹਦੇ ਅਚਾਰ ਦੀ ਨੂੰ ਜ਼ਿਆਦਾ ਦੇਰ ਜ਼ਿੰਦਾ ਰੱਖਣ ਦੀ ਤਰੀਕਾ ਤੇ ਤੁਸੀਂ ਇਹਦੇ ਵਿੱਚ ਤੇਲ ਜਿਹੜਾ ਹੈ ਨਾ ਉਹ ਜ਼ਿਆਦਾ ਪਾਓ। ਪਾਣੀ ਹੁਣ ਸਾਡਾ ਬਿਲਕੁਲ ਖੁਸ਼ਕ ਹੋ ਚੁੱਕਿਆ ਹੈ। ਹੁਣ ਅਸੀਂ ਇਹਦੇ ਵਿੱਚ ਜਿਹੜਾ ਨਾ ਥੋੜਾ ਜਿਹਾ ਸਿਰਕਾ ਤੇ ਆਪਣੀਆਂ ਨਮਕ ਮਿਰਚਾਂ ਪਾ ਕੇ ਤੇ ਭੁੰਨਣਾ ਹੈ ਅੱਛੀ ਤਰ੍ਹਾਂ। ਜਦੋਂ ਤੁਸੀਂ ਗੋਸ਼ਤ ਦਾ ਅਚਾਰ ਖਾਓਗੇ ਤਾਂ ਬਹੁਤ ਜ਼ਿਆਦਾ ਇੰਜੋਏ ਕਰੋਗੇ। ਇੱਕ ਨਵੀਂ ਚੀਜ਼ ਤੁਹਾਨੂੰ ਜਿਹੜੀ ਹੈ ਨਾ ਖਾਣ ਨੂੰ ਮਿਲੇਗੀ। ਆ ਤੇਲ ਜਿਹੜਾ ਲਸਣ ਅਦਰਕ ਤੇ ਤੇਲ ਜਿਹੜਾ ਅਸੀਂ ਲਸਣ ਅਦਰਕ ਉਹਨੂੰ ਅਸੀਂ ਗੋਸ਼ਤ ਦੇ ਵਿੱਚ ਪਾ ਲਿਆ। ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਲਵਾਂਗੇ ਆਪਣੇ। ਮਸਾਲੇ ਪਾ ਕੇ ਥੋੜਾ ਜਿਹਾ ਵਿੱਚ ਸਿਰਕਾ ਅੱਧੀ ਪਿਆਲੀ ਸਿਰਕੇ ਦੀ ਪਾ ਕੇ ਤੇ ਅਸੀਂ ਇਹਨੂੰ ਭੁੰਨ ਲਵਾਂਗੇ ਤਾਂ ਕਿ ਜਿਹੜਾ ਨਾ ਗੋਸ਼ਤ ਅੱਛੀ ਤਰ੍ਹਾਂ ਗਲ ਵੀ ਜਾਏ ਤੇ ਮਸਾਲੇ ਜਿਹੜੇ ਉਹ ਸੜਨ ਵੀ ਨਾ। ਇਹਦੀ ਇੰਨੀ ਮਜ਼ੇਦਾਰ ਖੁਸ਼ਬੂ ਆ ਰਹੀ ਹੈ ਕਿ ਜਦੋਂ ਤੁਸੀਂ ਬਣਾਓਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹਦੀ ਕਿੰਨੀ ਮਜ਼ੇਦਾਰ ਸਮੈਲ ਹੈ। ਇਹਦੀ ਸਮੈਲ ਨਾਲ ਭੁੱਖ ਜਿਹੜੀ ਹੈ ਨਾ ਵੱਧ ਜਾਂਦੀ ਹੈ ਬੰਦੇ ਦੀ। ਜਦੋਂ ਤੁਸੀਂ ਆਪਣੇ ਮਹਿਮਾਨਾਂ ਦੇ ਅੱਗੇ ਗੋਸ਼ਤ ਦਾ ਅਚਾਰ ਰੱਖੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਦਾਦ ਵਸੂਲ ਕਰੋਗੇ ਲੋਕਾਂ ਕੋਲੋਂ ਤੇ ਘਰ ਦੇ ਵੀ ਤੁਹਾਡੇ ਬੜੇ ਖੁਸ਼ ਹੋਣਗੇ। ਇਹਦੇ ਵਿੱਚ ਸਾਰੇ ਮਸਾਲੇ ਪਾ ਕੇ ਤੇ ਉਹਨਾਂ ਨੂੰ ਅਸੀਂ ਭੁੰਨ ਲੈਣਾ। ਅੱਧੀ ਪਿਆਲੀ ਜਿਹੜੀ ਹੈ ਨਾ ਨਿੰਬੂ ਦਾ ਰਸ ਪਾ ਲਿਆ। 5 ਤੋਂ 6 ਨਿੰਬੂਆਂ ਦੇ ਰਸ ਜਿਹੜਾ ਇਹਦੇ ਵਿੱਚ ਮੈਂ ਪਾਇਆ। 2 ਕਿਲੋ ਗੋਸ਼ਤ ਹੈ ਸਾਡਾ, ਉਹਦੇ ਵਿੱਚ ਮੈਂ 5 ਤੋਂ 6 ਨਿੰਬੂਆਂ ਦਾ ਰਸ ਪਾਇਆ। ਮਸਾਲਾ ਅੱਛੀ ਤਰ੍ਹਾਂ ਭੁੰਨ ਜਾਏਗਾ, ਦੂਸਰਾ ਅਚਾਰ ਦੇ ਵਿੱਚ ਖਟਾਸ ਪੈਦਾ ਹੋਏਗੀ। ਨਿੰਬੂ ਤੁਹਾਨੂੰ ਪਤਾ ਹੈ ਕਿ ਚੀਜ਼ਾਂ ਦੀ ਉਮਰ ਵਧਾਉਂਦਾ ਹੈ ਤੇ ਨਾਲੇ ਜਾਗਾ ਵੀ ਜ਼ਿਆਦਾ ਹੁੰਦਾ ਹੈ। ਅੱਧੀ ਪਿਆਲੀ ਅਸੀਂ ਸਿਰਕੇ ਦੀ ਪਾ ਲਈ। ਉਸ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਗੋਸ਼ਤ ਦਾ ਪਾਣੀ ਸਿਰਕਾ ਤੇ ਨਿੰਬੂ ਦਾ ਜਿਹੜਾ ਪਾਣੀ ਹੈ ਉਹ ਚਿਕਨ ਪਾ ਕੇ ਨੂੰ ਅੱਛੀ ਤਰ੍ਹਾਂ ਭੁੰਨਾਂਗੇ। ਭੁੰਨ ਕੇ ਅਸੀਂ ਇਹਦੇ ਵਿੱਚ ਮਿਰਚਾਂ ਧਨੀਆ ਕੱਟ ਕੇ ਤੇ ਲਾਲ ਕਰਕੇ ਪਾਈਆਂ ਨੇ। ਠੰਡਾ ਕਰਕੇ ਤੁਸੀਂ ਇਹਨੂੰ ਕਿਸੇ ਵੀ ਕੰਟੇਨਰ ਬੰਦ ਢੱਕਣ ਵਾਲੇ 'ਚ ਪਾ ਲਓ।
ਤੁਸੀਂ I'll ਗੋਸ਼ਤ reaching ਇੰਜੋਏ out